ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਵੱਡੀ ਨਿਊਜ਼ ਜਿਹੜੀ ਉਹ ਆ ਗਈ ਹੈ ਜੀ ਬਿਲਕੁਲ। ਅੱਜ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਹੋਈ ਆ। ਗੋਲੀਆਂ ਚੱਲੀਆਂ ਹੈਗੀਆਂ, ਉਹਨਾਂ ਦੇ ਕੰਨ ਦੇ ਉੱਤੇ ਲੱਗੀਆਂ ਆ। ਜਿਹੜੀਆਂ ਫੋਟੋਜ਼ ਆ ਰਹੀਆਂ ਉਹਦੇ ਵਿੱਚ ਉਹਨਾਂ ਦੇ ਖੂਨ ਵਗ ਰਿਹਾ ਤੇ ਜਦੋਂ ਗੋਲੀਆਂ ਚੱਲੀਆਂ ਉਹ ਇੱਕਦਮ ਉਹਨਾਂ ਦੇ ਜਦੋਂ ਕੰਨ ਤੇ ਗੋਲੀ ਲੱਗੀ ਥੱਲੇ ਬੈਠ ਗਏ ਤੇ ਉਸ ਤੋਂ ਬਾਅਦ ਸੀਕ੍ਰੇਟ ਸਰਵਿਸ ਨੇ ਉਹਨਾਂ ਨੂੰ ਘੇਰ ਲਿਆ ਤੇ ਜਦੋਂ ਉਹ ਉੱਠ ਕੇ ਉਹਨਾਂ ਨੇ ਜਿਹੜੀ ਫਿਸਟ ਆਪਣੀ ਉੱਤੇ ਕੀਤੀ ਤੇ ਇੱਕ ਜਣੇ ਦੀ ਹੁਣ ਤੱਕ ਮੌਤ ਕਨਫਰਮ ਹੋ ਚੁੱਕੀ ਆ। ਇੱਕ ਜਣਾ ਬਹੁਤ ਸੀਰੀਅਸ ਹੈਗਾ, ਜਿਹੜਾ ਸ਼ੂਟਰ ਸੀ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਸੋ ਇਹ ਬਟਲਰ ਪੈਨਸਿਲਵੇਨੀਆ ਦੇ ਵਿੱਚ ਅੱਜ ਟਰੰਪ ਹੁਣਾਂ ਦੀ ਰੈਲੀ ਸੀ, ਜਿੱਥੇ 15,000 ਤੋਂ ਵੱਧ ਦਾ ਇਕੱਠ ਦੱਸਿਆ ਜਾ ਰਿਹਾ ਸੀਗਾ। ਉੱਥੇ ਭਾਸ਼ਣ ਦੇ ਰਹੇ ਸੀ, ਬਾਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਉਹ ਆਪਣੀ ਉਸ ਟਾਈਮ ਗੱਲ ਕਰ ਰਹੇ ਸੀ। ਸਾਈਡ ਤੇ ਚੱਲ ਰਿਹਾ ਜਿਹੜਾ ਸਲਾਈਡ ਸ਼ੋਅ ਆ ਉਸ ਵਿੱਚ ਦਿਖਾ ਰਹੇ ਸੀ ਵੀ ਨੰਬਰ ਸਾਡੇ ਟਾਈਮ ਦੇ ਉੱਤੇ ਕਿੱਦਾਂ ਬਾਰਡਰ ਪੂਰਾ ਸਿਕਿਉਰ ਸੀ ਤੇ ਹੁਣ ਜਿਹੜੇ ਉਹ ਕਿੱਦਾਂ ਦੇ ਹਾਲਾਤ ਆ। ਉਸੇ ਦੌਰਾਨ ਉਹਨਾਂ ਤੇ ਮਲਟੀਪਲ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਆ। ਇੱਕਦਮ ਕੰਨ ਇਦਾਂ ਕਰਦੇ ਆ, ਫਿਰ ਉਹ ਦੇਖਦੇ ਆ ਤੇ ਫਿਰ ਉਹ ਹੇਠਾਂ ਜਿਹੜਾ ਉਹ ਲੰਮੇ ਪੈ ਜਾਂਦੇ ਆ ਤੇ ਉਸ ਤੋਂ ਬਾਅਦ ਵਿੱਚ ਸੀਕ੍ਰੇਟ ਸਰਵਿਸ ਵਾਲੇ ਆਲੇ ਦੁਆਲੇ ਸਾਰੇ ਜਾਣੇ ਆ ਕੇ ਉਹਨਾਂ ਨੂੰ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਹ ਘੇਰ ਲੈਂਦੇ ਆ। ਉੱਥੇ ਤੁਸੀਂ ਬੰਦੂਕਧਾਰੀ ਜਿਹੜੇ ਸਵਾਟ ਦੇ ਮੈਂਬਰਸ ਤੇ ਫੌਜ ਦੀ ਪੁਲਿਸ ਦੇ ਵਿੱਚ ਜਿਹੜੇ ਆ ਉਹ ਵੀ ਨਜ਼ਰ ਆਉਂਦੇ ਆ। ਬਹੁਤ ਵੱਡੀ ਜਿਹੜੀ ਅਮਰੀਕਾ ਦੇ ਵਿੱਚ ਇਹ ਘਟਨਾ ਵਾਪਰੀ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਉੱਤੇ ਉਹ ਰੈਲੀ ਕਰਦੇ ਦੌਰਾਨ ਜਦ ਨਵੰਬਰ ਦੇ ਵਿੱਚ ਇਲੈਕਸ਼ਨਾਂ ਆ ਰਹੀਆਂ ਆ ਉਸ ਦੌਰਾਨ ਉਹਨਾਂ ਉੱਤੇ ਇੱਕ ਵੱਡਾ ਹਮਲਾ ਹੋ ਜਾਂਦਾ ਆ ਤੇ ਹਮਲੇ ਦੇ ਵਿੱਚ ਇਹਨਾਂ ਦੀ ਬਾਲ ਜਿਹੜਾ ਉਹ ਬਚਦੇ ਨੇ। ਤੇ ਇਹ ਬਿਲਕੁਲ ਇਹ ਜਿਹੜੀ ਅਸੈਸੀਨੇਸ਼ਨ ਅਟੈਂਪਟ ਹੋਈ ਆ ਤੇ ਜਿਹੜਾ ਗੋਲੀਆਂ ਚਲਾਉਣ ਵਾਲਾ ਬੰਦਾ ਐਕਸਪਰਟ ਦੱਸਿਆ ਜਾ ਰਿਹਾ ਕਿਉਂਕਿ 100 ਫੁੱਟ ਦੀ ਦੂਰੀ ਤੋਂ ਉਸਨੇ ਜਿਹੜੀਆਂ ਗੋਲੀਆਂ ਚਲਾਈਆਂ ਹੈਗੀਆਂ ਤੇ ਕਾਫੀ ਗੋਲੀਆਂ ਚਲਾਈਆਂ, ਜਿਹਦੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਵੀ ਇੱਕ ਜਾਣੇ ਦੀ ਮੌਕੇ ਤੇ ਮੌਤ ਹੋ ਗਈ ਹੈ, ਇੱਕ ਸੀਰੀਅਸਲੀ ਫੱਟੜ ਹੈਗਾ। ਇਹ ਅਮਰੀਕਾ ਦੀ ਹਿਸਟਰੀ ਵਿੱਚ ਬਹੁਤ ਵੱਡੀ ਇਨਸੀਡੈਂਟ ਹੈਗੀ ਆ। ਜੌਨ ਐਫ ਕੈਨੇਡੀ ਤੁਹਾਨੂੰ ਯਾਦ ਹੋਊਗਾ, ਉਹਨਾਂ ਦੀ ਗੋਲੀਆਂ ਮਾਰ ਕੇ ਜਿਹੜਾ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਸਾਬਕਾ ਜੋ ਜਾਰਜ ਡਬਲਯੂ ਬੁਸ਼ ਆ ਉਹਨਾਂ ਨੇ ਕਿਹਾ ਵੀ ਮੈਂ ਜਿਹੜੀ ਉਹਨਾਂ ਦੀ ਸਿਹਤ ਦੀ ਕਾਮਨਾ ਕਰਦਾ ਆ, ਇਹ ਅਮਰੀਕਾ ਦੇ ਵਿੱਚ ਨਹੀਂ ਵਾਪਰਨਾ ਚਾਹੀਦਾ। ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਨੇ ਵੀ ਕਿਹਾ ਹੈਗਾ ਆ ਪੋਲੀਟੀਕਲ ਵਾਇਲੈਂਸ ਦੀ ਕੋਈ ਜਗ੍ਹਾ ਨਹੀਂ ਹੈ ਤੇ ਮੈਂ ਤੇ ਮਿਸ਼ੈਲ ਓਬਾਮਾ ਉਹਨਾਂ ਦੀ ਸਿਹਤ ਦੀ ਕਾਮਯਾਬੀ ਲਈ ਅਰਦਾਸ ਕਰਦੇ ਹੈਗੇ। ਬਿਲਕੁਲ। ਜਦੋਂ ਉਹਨਾਂ ਨੂੰ ਇਹ ਟਰੰਪ ਹੁਣਾਂ ਦੇ ਉੱਤੇ ਜਿਹੜਾ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਚੱਲ ਰਿਹਾ ਸੀ, ਜਦ ਇਹ ਗੋਲੀਆਂ ਜਿਹੜੀਆਂ ਉਹ ਚੱਲੀਆਂ ਉਸ ਤੋਂ ਬਾਅਦ ਜਦੋਂ ਸੀਕ੍ਰੇਟ ਸਰਵਿਸ ਵਾਲੇ ਆਉਂਦੇ ਆ ਤੇ ਉਹ ਕਹਿੰਦੇ ਆ, ਨਜ਼ਰ ਆਉਂਦੇ ਆ, ਸੁਣੇ ਜਾਂਦੇ ਵੀ ਸ਼ੂਟਰ ਡਾਊਨ। ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਚੱਕਿਆ ਜਾਂਦਾ ਆ। ਉਸ ਤੋਂ ਬਾਅਦ ਨਜ਼ਦੀਕੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਆ। ਸੀਕ੍ਰੇਟ ਸਰਵਿਸ ਹੁਣ ਕਹਿ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਬਿਲਕੁਲ ਠੀਕ ਠਾਕ ਨੇ। ਹਾਂ, ਕੰਨ ਤੋਂ ਜਿਹੜਾ ਖੂਨ ਜਿਹੜਾ ਵਹਿੰਦਾ ਉਹ ਨਜ਼ਰ ਆਉਂਦਾ ਆ। ਉਹਨਾਂ ਦੀ ਹੱਥ ਦੇ ਉੱਤੇ, ਹਥੇਲੀ ਦੇ ਉੱਤੇ ਵੀ ਜਿਹੜਾ ਉਹ ਖੂਨ ਲੱਗਾ ਜਿਹੜਾ ਨਜ਼ਰ ਆਉਂਦਾ। ਜਿੱਦਾਂ ਹੀ ਗੋਲੀਆਂ ਚੱਲਦੀਆਂ ਆ ਉਹਨਾਂ ਦੇ ਕੰਨ ਤੋਂ ਛੂਹ ਕੇ ਜਿਹੜੀਆਂ ਉਹ ਚਲੇ ਜਾਂਦੀਆਂ। ਸੋ ਬਾਲ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਦਾ ਉਹ ਬਚਾਅ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਹੋਇਆ ਆ। ਸੋ ਇਹ ਇੱਕ ਬਹੁਤ ਵੱਡੀ ਘਟਨਾ ਆ। ਹੁਣੇ ਜਿਹੜੇ ਬਹੁਤ ਸਾਰੇ ਜਿਹੜੇ ਨਿਊਜ਼ ਆਊਟਲੈਟਸ ਉਹ ਰਿਪੋਰਟ ਕਰ ਰਹੇ ਆ ਵੀ 2 ਜਾਣੇ ਹੁਣ ਤੱਕ ਇਸ ਵਿੱਚ ਮਰ ਚੁੱਕੇ ਨੇ ਤੇ ਟਰੰਪ ਦੀ ਰੈਲੀ ਦੇ ਉੱਤੇ ਜਿਹੜੀ ਗਨ ਫਾਇਰ ਆ ਇਹ ਹੋਈ ਆ। ਉਦਾਂ ਦੱਸਿਆ ਜਾਵੇ ਵੀ ਸਾਬਕਾ ਰਾਸ਼ਟਰਪਤੀ ਦੀ ਜਦੋਂ ਕਿਤੇ ਵੀ ਰੈਲੀ ਹੁੰਦੀ ਆ ਜਾਂ ਮੌਜੂਦਾ ਰਾਸ਼ਟਰਪਤੀ ਦੀ ਤੇ ਬਹੁਤ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹੁੰਦੇ ਆ, ਪਰ ਫਿਰ ਵੀ ਇਸ ਦੇ ਬਾਵਜੂਦ ਇਦਾਂ ਕਿੱਦਾਂ ਕੋਈ ਘਾਤ ਲਾ ਕੇ ਜਿਹੜੀ ਆ ਉਹਨਾਂ ਨੂੰ ਮਾਰਨ ਤੱਕ ਜਿਹੜਾ ਉਹ ਪਹੁੰਚ ਗਿਆ ਆ। ਇਹ ਇੱਕ ਬਹੁਤ ਵੱਡਾ ਨਵਾਂ ਡਿਬੇਟ, ਨਵੀਂ ਚਰਚਾ ਜਿਹੜੀ ਆ ਉਹ ਇਸ ਟਾਈਮ ਚੱਲ ਚੁੱਕੀ ਆ। ਰਾਸ਼ਟਰਪਤੀ ਟਰੰਪ ਉਸ ਤੋਂ ਬਾਅਦ ਦੇ ਵਿੱਚ ਜਦ ਸ਼ੂਟਰ ਨੂੰ ਮਾਰ ਦਿੱਤਾ ਜਾਂਦਾ ਆ ਉਹ ਦੁਬਾਰਾ ਉਹਨਾਂ ਨੂੰ ਉਠਾਇਆ ਜਾਂਦਾ ਆ, ਗੱਡੀ ਦੇ ਵਿੱਚ ਬਿਠਾਉਣ ਦੇ ਲਈ ਲਿਜਾਇਆ ਜਾਂਦਾ ਆ ਤੇ ਉਸ ਦੌਰਾਨ ਐਫ ਵਰਡ ਦੀ ਜਿਹੜੀ ਆ ਉਹ ਲੱਗਦਾ ਆ ਉਹਨਾਂ ਦੀ ਲਿਪ ਰੀਡਿੰਗ ਤੋਂ ਉਹ ਆਉਂਦੀ ਆ ਜਦੋਂ ਫਿਸਟ ਤਾਂ ਕਰਦੇ ਆ ਤੇ ਜਿੱਥੇ ਉੱਥੇ ਉਹਨਾਂ ਦੇ ਸਮਰਥਕ ਇੱਕਦਮ ਗਮਗੀਨ ਹੋ ਗਏ ਸੀ, ਇੱਕਦਮ ਪਤਾ ਨਹੀਂ ਸੀ ਲੱਗ ਰਿਹਾ ਵੀ ਕੀ ਹੋ ਗਿਆ ਆ। ਉਹ ਜਦ ਜੋਸ਼ ਦੇ ਵਿੱਚ ਦੁਬਾਰਾ ਜਿਹੜਾ ਉਹ ਆ ਜਾਂਦੇ ਆ, USA ਦੇ ਜਿਹੜੇ ਉੱਥੇ ਨਾਰੇ ਜਿਹੜੇ ਆ ਉਹ ਲੱਗਣੇ ਸ਼ੁਰੂ ਹੋ ਜਾਂਦੇ ਆ। ਸੋ ਅਜੇ ਤੱਕ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਦਾ ਕੋਈ ਬਿਆਨ ਨੋਟ ਨਹੀਂ ਜਿਹੜਾ ਉਹ ਹੋਇਆ, ਪਰ ਇਹ ਦੱਸਿਆ ਗਿਆ ਵੀ ਰਾਸ਼ਟਰਪਤੀ ਬਾਈਡਨ ਨੂੰ ਇਸ ਦੀ ਇਨੀਸ਼ੀਅਲ ਬਰੀਫਿੰਗ ਜਿਹੜੀ ਉਹ ਮਿਲ ਚੁੱਕੀ ਆ। ਅਗਲੇ ਹਫਤੇ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਸੀ, ਜਿਸ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਤੈਅ ਸੀ ਤਕਰੀਬਨ ਵੀ ਟਰੰਪ ਹੁਣਾਂ ਨੂੰ ਉੱਥੇ ਚੁਣਿਆ ਜਾਣਾ ਸੀਗਾ। ਰਿਪਬਲਿਕਨ ਪਾਰਟੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਨਾਮਜ਼ਦ ਕੀਤਾ ਜਾਣਾ ਸੀ। ਪੈਨਸਿਲਵੇਨੀਆ ਅਜਿਹਾ ਸੂਬਾ ਆ, ਸਵਿੰਗ ਸਟੇਟ ਆ, ਜਿੱਥੇ ਪਿਛਲੀ ਵਾਰ 2020 ਇਲੈਕਸ਼ਨ ਦੇ ਵਿੱਚ ਜਦ ਰਾਤ ਨੂੰ ਸਾਰੇ ਜਣੇ ਸੁੱਤੇ ਸੀ
ਤਾਂ ਟਰੰਪ ਹੁਣੀ ਲੀਡ ਕਰ ਰਹੇ ਸੀ। ਜਦ ਸਵੇਰੇ ਆਏ ਤਾਂ ਪੈਨਸਿਲਵੇਨੀਆ ਉਹਨਾਂ ਦੇ ਹੱਥਾਂ ਦੇ ਵਿੱਚੋਂ ਖਿਸਕ ਗਿਆ ਸੀਗਾ। ਜਿਹੜੀਆਂ ਬਾਕੀ ਆਈਆਂ ਜਿਹੜੀਆਂ ਵੋਟਸ ਆ ਉਹਨਾਂ ਨੂੰ ਗਿਣਨ ਤੋਂ ਬਾਅਦ ਦੇ ਵਿੱਚ ਬਟਲਰ ਪੈਨਸਿਲਵੇਨੀਆ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਅੱਜ ਦਾ ਜਿਹੜਾ ਇਹ ਦਿਨ ਆ, ਇਹ ਮਰਹਲਾ ਜਿਹੜਾ ਇਹ ਇਸ ਟਾਈਮ ਆ, ਇਹ ਐਸਾ ਨੋਟ ਹੋਇਆ ਆ ਜਿੱਥੇ ਅੱਜ ਸਾਬਕਾ ਰਾਸ਼ਟਰਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਜਿੱਦਾਂ ਪਹਿਲਾਂ ਦੱਸਿਆ ਵੀ ਅਸੈਸੀਨੇਸ਼ਨ ਅਮਰੀਕਾ ਦੇ ਵਿੱਚ ਕੋਈ ਨਵੀਂ ਚੀਜ਼ ਤਾਂ ਨਹੀਂ, ਪਰ ਫਿਰ ਵੀ ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਜਿੱਥੇ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਪੋਲੀਟੀਕਲ ਡਿਵਾਈਡ ਆ, ਜਿੱਥੇ ਬਹੁਤ ਜ਼ਿਆਦਾ ਲੋਕ ਇੱਕ ਦੂਜੇ ਦੇ ਨਾਲ ਨਫ਼ਰਤ ਵਾਲੇ ਪਾਸੇ ਨੂੰ ਜਿਹੜਾ ਤੁਰੇ ਆ, ਉੱਥੇ ਇੱਕ ਸਾਬਕਾ ਰਾਸ਼ਟਰਪਤੀ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਇਸ ਤੋਂ ਅੱਗੇ ਅਮਰੀਕਾ ਕਿਸ ਕਰਵਟ ਬੈਠੂਗਾ, ਇਹ ਇੱਕ ਦੇਖਣ ਵਾਲੀ ਗੱਲ ਰਹੇਗੀ। ਪਰ ਬਾਲ-ਬਾਲ ਜਿਹੜੇ ਆ ਟਰੰਪ ਉਹਨਾਂ ਦਾ ਬਚਾਅ ਹੋਇਆ ਆ। ਇਹ ਸਾਰੀ ਰੈਲੀ ਦੇ ਵਿੱਚ ਇਹ ਗੱਲ ਦੇਖਣ ਵਾਲੀ ਸੀ ਜਿਸ ਟਾਈਮ ਦੇ ਉੱਤੇ ਗੋਲੀਆਂ ਚੱਲੀਆਂ, ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕੰਨ ਦੇ ਵਿੱਚ ਵੀ ਲੱਗੀ ਆ ਜਦੋਂ ਖੂਨ ਤੁਸੀਂ ਦੇਖ ਰਹੇ ਆ। ਹੁਣ 2 ਜਣੇ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋਈ ਆ। ਲੱਕਲੀ ਜਿੰਨੇ ਵੀ ਲੋਕ ਬੈਠੇ ਸੀ ਉੱਥੇ ਭੱਜੇ ਨੱਠੇ ਨਹੀਂ, ਉੱਥੇ ਖੜੇ ਰਹੇ, ਨਹੀਂ ਤਾਂ ਹੋਰ ਬਹੁਤ ਜ਼ਿਆਦਾ ਸਟੈਂਪੀਡ ਹੋ ਸਕਦਾ ਸੀ, ਸਟੈਂਪੀਡ ਹੋ ਸਕਦੀ ਸੀ। ਤੇ ਪਰ ਜਿਹੜਾ ਸ਼ੂਟਰ ਆ ਤੁਸੀਂ ਦੇਖੋ 100 ਫੁੱਟ ਦੀ ਦੂਰੀ ਤੋਂ ਜਿਨ ਗੋਲੀਆਂ ਚਲਾਈਆਂ ਹੈਗੀਆਂ, ਉਹ ਕਿਸੇ ਨਾ ਕਿਸੇ ਤਰ੍ਹਾਂ ਐਕਸਪਰਟ ਤਾਂ ਲੱਗਦਾ ਹੀ ਹੈਗਾ ਜਿਹੜੀ ਬਿਲਕੁਲ ਉਹਨਾਂ ਦੇ ਗੋਲੀ ਲੱਗੀ ਹੈਗੀ ਆ, ਜਾਂ ਕੰਨ ਦੇ ਕੋਲੋਂ ਥੋੜੀ ਲੱਗੀ ਆ ਜਿਹਦੇ ਨਾਲ ਖੂਨ ਤੁਸੀਂ ਦੇਖਦੇ ਆ। ਬਹੁਤ ਕਹਿ ਸਕਦਾ ਵੀ ਹਰਜੋਤ ਸਿੰਘ ਜੀ ਬਾਲ-ਬਾਲ ਬਚਾਅ ਹੋ ਗਿਆ। 2-3 ਇੰਚ ਇਹ ਜੇ ਗੋਲੀ ਸੱਜੇ ਪਾਸੇ ਲੱਗ ਜਾਂਦੀ, ਰਾਸ਼ਟਰਪਤੀ ਟਰੰਪ ਦੇ ਸੱਜੇ ਕੰਨ 'ਚ ਇਧਰਲੇ ਪਾਸੇ ਲੱਗੀ, ਇੱਥੋਂ ਇਦਾਂ ਖਹਿ ਕੇ ਜਿਹੜੀ ਆ ਗੋਲੀ ਗਈ ਆ। ਜੇ ਮੰਨ ਲਓ ਵੀ 2-3 ਇੰਚ ਇੱਧਰ ਹੁੰਦੀ ਤਾਂ ਕੁਝ ਵੀ ਜਿਹੜਾ ਆ ਉਹ ਵਾਪਰ ਸਕਦਾ ਸੀ। ਪਰ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦਿਖਾਉਣ ਤੋਂ ਬਾਅਦ ਦੇ ਵਿੱਚ ਇਸ ਟਾਈਮ ਦੱਸ ਦਿੱਤਾ ਗਿਆ ਵੀ ਉਹ ਬਿਲਕੁਲ ਠੀਕ ਠਾਕ ਨੇ। ਸੋ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਬਚਾਅ ਹੋ ਗਿਆ ਆ। ਇਹ ਵੀ ਆ ਦੇਖੋ ਜਦੋਂ ਉਹਨਾਂ ਦੇ ਲੱਗੀ ਕੰਨ ਤੇ ਉਸੇ ਵੇਲੇ ਉਹਨੇ ਕੰਨ ਫੜ ਕੇ ਇੱਕਦਮ ਥੱਲੇ ਬੈਠ ਗਏ। ਬਿਲਕੁਲ ਜੀ। ਸੋ ਬਾਈਡਨ ਹੁਣਾਂ ਨੇ ਇਸ ਦੇ ਉੱਤੇ ਹੁਣੇ ਟਿੱਪਣੀ ਕੀਤੀ ਹੈ, ਕਹਿੰਦੇ ਵੀ ਮਸਟ ਯੂਨਾਈਟ ਐਜ਼ ਵਨ ਨੇਸ਼ਨ ਟੂ ਕੰਡੈਮ ਸ਼ੂਟਿੰਗ ਐਟ ਟਰੰਪ ਰੈਲੀ। ਵੀ ਸਾਬਕਾ ਰਾਸ਼ਟਰਪਤੀ ਹੁਣਾਂ ਦੀ ਰੈਲੀ ਦੇ ਉੱਤੇ ਜਿਹੜੀ ਗੋਲੀ ਕਾਂਡ ਹੋਇਆ ਆ, ਉਹ ਸਾਰਿਆਂ ਨੂੰ ਮਿਲ ਕੇ ਉਸ ਦੀ ਨਿੰਦਾ ਜਿਹੜੀ ਆ ਉਹ ਕਰਨੀ ਜਿਹੜੀ ਉਹ ਚਾਹੀਦੀ ਆ। ਉਹਨਾਂ ਨੇ ਕਿਹਾ ਵੀ ਮੈਨੂੰ ਆਲਰੇਡੀ ਇਹ ਸ਼ੂਟਿੰਗ ਦੇ ਬਾਰੇ ਬਰੀਫ ਕਰ ਦਿੱਤਾ ਗਿਆ ਆ ਜੋ ਪੈਨਸਿਲਵੇਨੀਆ ਦੀ ਰੈਲੀ ਦੇ ਵਿੱਚ ਹੋਇਆ ਆ। ਕਹਿੰਦੇ ਵੀ ਮੈਨੂੰ ਇਹ ਸੁਣ ਕੇ ਖੁਸ਼ੀ ਹੋਈ ਆ ਵੀ ਉਹ ਬਚਾਅ ਨੇ, ਉਹ ਸੇਫ ਹੋ ਗਏ ਆ, ਉਹ ਸੇਫ ਨੇ ਤੇ ਹੀ ਇਜ਼ ਡੂਇੰਗ ਵੈਲ। ਕਹਿੰਦੇ ਵੀ ਮੈਂ ਅਰਦਾਸ ਕਰਦਾ ਹਾਂ ਉਹਦੇ ਲਈ ਤੇ ਉਹਦੇ ਪਰਿਵਾਰ ਦੇ ਲਈ ਤੇ ਜਿਹੜੇ ਵੀ ਉਸ ਰੈਲੀ ਦੇ ਵਿੱਚ ਸੀਗੇ। ਹੋਰ ਜਿਹੜੀ ਵੀ ਇਨਫੋਰਮੇਸ਼ਨ ਆਊਗੀ ਬਾਈ ਸਟੈਂਡਰਡਸ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ 2 ਜਾਣੇ ਆ ਉਹ ਅੰਮ੍ਰਿਤ ਜਿਹੜੇ ਉਹ ਹੋਏ ਨੇ। ਇੱਕ ਪਹਿਲੋਂ ਮ੍ਰਿਤ ਸੀ, ਦੂਜਾ ਕ੍ਰਿਟੀਕਲ ਜਿਹੜਾ ਉਹ ਦੱਸਿਆ ਜਾਂਦਾ ਸੀ, ਕਿਉਂਕਿ ਜੇ ਟਰੰਪ ਹੁਣਾਂ ਦੇ ਲਾਗੋਂ ਦੀ ਲੰਘੀ ਤਾਂ ਪਿੱਛੇ ਕਿਉਂਕਿ ਬਹੁਤ ਸਾਰਾ ਸੈਲਾਬ ਸੀਗਾ ਲੋਕਾਂ ਦਾ, ਪਿੱਛੇ ਜਿਹੜੇ ਲੋਕ ਖੜੇ ਸੀ ਉਹਨਾਂ ਦੀ ਬੈਕਗ੍ਰਾਉਂਡ ਦੇ ਵਿੱਚ ਹੀ ਟਰੰਪ ਹੁਣੀ ਮੋਹਰੇ ਖੜ ਕੇ ਜਿਹੜਾ ਭਾਸ਼ਣ ਦੇ ਰਹੇ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਆ। ਜਿਹੜੇ ਪੈਨਸਿਲਵੇਨੀਆ ਦੇ ਡੀਏ ਆ ਉਹਨਾਂ ਨੇ ਕਨਫਰਮ ਕੀਤਾ ਆ ਵੀ ਜਿਹੜੇ 2 ਜਾਣਿਆਂ ਦੀ ਹੁਣ ਤੱਕ ਇਸ ਦੇ ਵਿੱਚ ਮੌਤ ਹੋ ਚੁੱਕੀ ਆ। ਸਟੇਟ ਰਿਪਰੈਜ਼ੈਂਟੇਟਿਵ ਨੇ ਬਟਲਰ ਕਾਉਂਟੀ ਤੇ ਐਰਨ ਬੈਰਨਸਟੀਨ, ਉਹਨਾਂ ਨੇ ਕਿਹਾ ਵੀ ਅੱਜ ਅਮਰੀਕਨ ਵੈਲਿਊਜ਼ ਦੇ ਉੱਤੇ ਇਹ ਹਮਲਾ ਹੋਇਆ ਆ, ਜਿਹੜੇ ਕਿ ਉੱਥੇ ਰੈਲੀ ਜਿਹੜੀ ਉਹ ਅਟੈਂਡ ਕਰ ਰਹੇ ਸੀ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਜਦੋਂ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀਆਂ ਰੈਲੀਜ਼ ਹੁੰਦੀਆਂ ਆ, ਇਹ ਨੋ ਗਨ ਰੈਲੀਜ਼ ਆ। ਯੂਜਲੀ ਉੱਥੇ ਕਿਸੇ ਵੀ ਵਿਊਅਰਸ ਨੂੰ ਜਿਹੜਾ ਵੀ ਉੱਥੇ ਜਾਂਦਾ ਹੈ ਉਸ ਨੂੰ ਬੰਦੂਕ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਪਰ ਇਸ ਨੇ ਮਿਲਾਦਾ ਵੀ ਰੈਲੀ ਦੀ ਲੋਕੇਸ਼ਨ ਤੋਂ ਬਾਹਰੋਂ ਕਿਤੋਂ ਦੂਰੋਂ ਘਾਤ ਲਾ ਕੇ ਜਿਹੜੀਆਂ ਇਹ ਗੋਲੀਆਂ ਚਲਾਈਆਂ ਆ। ਸਵਾਲ ਸੀਕ੍ਰੇਟ ਸਰਵਿਸ ਤੇ ਵੀ ਉੱਠਦਾ ਆ। 100 ਫੁੱਟ ਬਹੁਤ ਦੂਰੀ ਹੁੰਦੀ ਆ, ਕਾਫੀ ਦੂਰ ਹੁੰਦਾ ਆ। ਸੋ ਕੋਈ ਮਜਿਆ ਹੋਇਆ ਹੀ ਸ਼ੂਟਰ ਸੀਗਾ ਜਿਸ ਨੇ ਇਸ ਗੋਲੀ ਕਾਂਡ ਨੂੰ ਅੰਜਾਮ ਜਿਹੜਾ ਉਹ ਦਿੱਤਾ ਆ। ਤੇ ਹਰਜੋਤ ਸਿੰਘ ਜੀ ਵੀ ਸੀਕ੍ਰੇਟ ਸਰਵਿਸ ਕਿੱਦਾਂ ਉਹਨਾਂ ਦੀ ਨਿਗਰਾਨੀ ਕਰ ਰਹੀ ਸੀ, ਜਿਹੜੇ ਆਲੇ ਦੁਆਲੇ ਸਨਾਈਪਰਸ ਹੁੰਦੇ ਆ, ਜਿਹੜੀ ਨਾਲ ਉਹਨਾਂ ਦੇ ਟੀਮਸ ਹੁੰਦੀਆਂ ਆ, ਉਹਨਾਂ ਦੀ ਅੱਖ ਤੋਂ ਇਹ ਕਿੱਦਾਂ ਜਿਹੜਾ ਇੱਕ ਸ਼ੂਟਰ ਆ ਉਹ ਬਚ ਕੇ ਨਿਕਲ ਗਿਆ। ਅਜੇ ਸ਼ੂਟਰ ਦੇ ਬਾਰੇ ਕੋਈ ਵੀ ਜਾਣਕਾਰੀ ਆ ਉਹ ਬਾਹਰ ਨਹੀਂ ਆ ਰਹੀ। ਸੋ ਸ਼ੂਟਰ ਨੂੰ ਵੀ ਮਾਰ ਦਿੱਤਾ ਗਿਆ ਆ ਤੇ ਉਸ ਦੇ ਨਾਲ 2 ਜਣਿਆਂ ਦੀ ਜਿਹੜੀ ਮੌਤ ਆ ਉਹ ਜਿਹੜੀ ਉਹ ਦੱਸੀ ਗਈ ਆ। ਸੋ ਅਸੀਂ ਨਾਲ ਜਿਹੜੇ ਅਮਰੀਕਨ ਨਿਊਜ਼ ਚੈਨਲਸ ਆ ਉਹਨਾਂ ਨੂੰ ਅਸੀਂ ਵਾਚ ਜਿਹੜਾ ਉਹ ਕਰ ਰਹੇ ਆ। ਇਹ ਵੀ ਜਿਹੜਾ ਦੱਸਦੇ ਜਾਈਏ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਵੀ ਆਪਣੇ ਜਿਹੜੇ ਘਰੇ ਸੀਗੇ ਤੇ ਹੁਣ ਕਹਿੰਦੇ ਵੀ ਰਾਈਟ ਨਾਓ ਉਹਨਾਂ ਦਾ ਕੋਈ ਵੀ ਹੋਰ ਇਵੈਂਟ ਜਿਹੜਾ ਉਹ ਨਹੀਂ ਜਿਹੜਾ ਉਹ ਹੋਣ ਜਾ ਰਿਹਾ। ਸਾਬਕਾ ਕਾਂਗਰਸ ਵੂਮਨ ਹੁੰਦੇ ਸੀਗੇ ਗੈਬਰੀਅਲ ਗਿਫਰਡਸ ਐਰੀਜ਼ੋਨਾ ਦੇ ਵਿੱਚ, ਉਹਨਾਂ ਨੂੰ 2011 ਦੇ ਵਿੱਚ ਸਿਰ ਦੇ ਵਿੱਚ ਗੋਲੀ ਮਾਰ ਕੇ ਅਸੈਸੀਨੇਟ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਪੋਲੀਟੀਕਲ ਵਾਇਲੈਂਸ ਕਹਿੰਦੇ ਵੀ ਇਹ ਟੈਰੀਫਾਈਂਗ ਆ, ਬੜੀ ਇਹ ਖਤਰਨਾਕ ਚੀਜ਼ ਆ। ਕਿਤੇ ਵੀ ਹੋਵੇ, ਖਾਸ ਕਰਕੇ
ਜਦੋਂ ਕਿਸੇ ਦੇ ਵਿਰੋਧੀ ਦੇ ਉੱਤੇ ਹੁੰਦੀ ਆ ਉਦੋਂ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਨੰਬਰ ਕਿਸੇ ਦਾ ਵੀ ਜਿਹੜਾ ਇਸ ਦੇ ਵਿੱਚ ਲੱਗ ਸਕਦਾ ਹੁੰਦਾ ਆ। ਅੱਜ ਅਮਰੀਕਾ ਕਹਿ ਸਕਦੇ ਹਾਂ ਜੋ ਸਿੰਘ ਜੀ, ਕੱਲ ਨੂੰ ਇੱਕ ਡਿਫਰੈਂਟ ਅਮਰੀਕਾ ਆਪਾਂ ਨੂੰ ਦੇਖਣ ਨੂੰ ਮਿਲੇਗਾ। ਜੀ ਬਿਲਕੁਲ। ਸੋ ਬਹੁਤ ਜਿਹੜੀ ਮਾੜੀ ਘਟਨਾ ਵਾਪਰੀ ਹੈਗੀ ਆ, ਲੱਕਲੀ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜੇ ਆ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਬਚਾਅ ਹੋ ਗਿਆ। ਸੋ ਜਿੰਨੇ ਵੀ ਸਾਬਕਾ ਪ੍ਰੈਜ਼ੀਡੈਂਟ ਹੈਗੇ ਆ, ਪ੍ਰੈਜ਼ੀਡੈਂਟ ਮੌਜੂਦਾ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ, ਪ੍ਰੈਜ਼ੀਡੈਂਟ ਬਰਾਕ ਓਬਾਮਾ ਹੋਣੀ, ਪ੍ਰੈਜ਼ੀਡੈਂਟ ਜਾਰਜ ਡਬਲਯੂ ਬੁਸ਼, ਉਹਨਾਂ ਸਾਰਿਆਂ ਨੇ ਕਿਹਾ ਆ ਵੀ ਅਸੀਂ ਪ੍ਰੇ ਕਰਦੇ ਹਾਂ ਵੀ ਟਰੰਪ ਹੋਣੀ ਜਲਦੀ ਤੋਂ ਜਲਦੀ ਜਿਹੜੇ ਠੀਕ ਹੋਣ। ਪਰ ਜਿਹੜੀਆਂ ਹਸਪੀਟਲ ਤੋਂ ਰਿਪੋਰਟਸ ਆ ਰਹੀਆਂ ਵੀ ਉਹ ਬਿਲਕੁਲ ਠੀਕ ਠਾਕ ਹੈਗੇ। ਬਿਲਕੁਲ ਇਨਸੀਡੈਂਟ ਨੂੰ ਕਹਿੰਦੇ ਵੀ ਹੁਣ FBI, ਸੀਕ੍ਰੇਟ ਸਰਵਿਸ ਤੇ ਜਿਹੜੀ ATF ਐਂਟੀ ਜਿਹੜੀ ਟੈਰਰਿਸਟ ਫੋਰਸ ਆ, ਉਹ ਸਾਰੇ ਜਾਣੇ ਮਿਲ ਕੇ ਇਸ ਕੇਸ ਦੇ ਉੱਤੇ ਵਰਕ ਜਿਹੜਾ ਉਹ ਕਰਨਗੇ। ਸੋ ਇਹ ਕੰਡੀਸ਼ਨ ਕਿਸੇ ਨੇ ਜਿਹੜੀ ਅਨੋਨਿਮਿਟੀ ਦੀ ਕੰਡੀਸ਼ਨ ਦੇ ਬਾਰੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਇਹ ਦੱਸਿਆ ਆ। ਰਾਸ਼ਟਰਪਤੀ ਟਰੰਪ ਉਹਨਾਂ ਦਾ ਬਾਲ-ਬਾਲ ਬਚਾਅ ਹੋਇਆ ਆ। ਉਹਨਾਂ ਨੂੰ ਅਸੈਸੀਨੇਟ ਕਰਨ ਦੀ ਜਿਹੜੀ ਅੱਜ ਕੋਸ਼ਿਸ਼ ਕੀਤੀ ਗਈ ਬਟਲਰ, ਪੈਂਸਿਲਵੇਨੀਆ ਦੇ ਵਿੱਚ, ਜਿੱਥੇ ਉਹ 15,000 ਤੋਂ ਵੱਧ ਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ, ਜਦ 100 ਫੁੱਟ ਦੀ ਦੂਰੀ ਤੋਂ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੇ ਸੱਜੇ ਕੰਨ ਦੇ ਖਹਿ ਕੇ ਜਿਹੜੀ ਗੋਲੀ ਉਹ ਲੰਘੀ, ਜੋ ਕਿ ਪਿੱਛੇ ਜਿਹੜੇ ਬਾਈਸਟੈਂਡਰ ਸੀਗੇ ਜਿਹੜੇ ਰੈਲੀ ਦੇਖਣ ਆਏ ਸੀ ਉਹਨਾਂ ਦੇ ਵਿੱਚ ਲੱਗੀਆਂ। 2 ਜਾਣਿਆਂ ਦੀਆਂ ਮੌਤਾਂ ਦੱਸੀਆਂ ਜਾਂਦੀਆਂ। ਮਲਟੀਪਲ ਗਨ ਸ਼ਾਟ ਜਿਹੜੇ ਉਹ ਸੀਗੇ। ਹੁਣ ਤੋਂ ਇਹ ਕੁਝ ਘੰਟੇ ਪਹਿਲਾਂ ਦੀ ਜਿਹੜੀ ਇਹ ਖਬਰ ਆ, ਲਗਾਤਾਰ ਇਸ ਦੇ ਵਿੱਚ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਉਹ ਆ ਰਹੀ ਆ। ਤੇ ਆਪਾਂ ਅੱਗੇ ਵੀ ਆਪਣੇ ਜਿਹੜੇ ਸਰੋਤੇ, ਆਪਣੇ ਦਰਸ਼ਕ ਆ ਪੰਜਾਬੀ ਰੇਡੀਓ USA, ਪੰਜਾਬੀ TV USA ਦੇ, ਉਹਨਾਂ ਨੂੰ ਆਪਾਂ ਇਤਲਾ ਜਾਣਕਾਰੀ ਜਿਹੜੀ ਆ ਉਹ ਦਿੰਦੇ ਰਵਾਂਗੇ। ਇੱਕ ਵਾਰੀ ਫਿਰ ਦੱਸਦੇ ਜਾਈਏ, ਜਦੋਂ ਉਹ ਡਿੱਗ ਪਏ ਉਹਨਾਂ ਨੂੰ ਚੱਕਿਆ ਗਿਆ ਤੇ ਉਹ ਤੋਂ ਬਾਅਦ ਉਹਨਾਂ ਨੇ ਆਪਣਾ ਜਿਹੜਾ ਹੱਥ ਆ, ਫਿਸਟ ਆ, ਉੱਪਰ ਨੂੰ ਕੀਤੀ ਤੇ ਉਹਦੇ ਨਾਲ ਜਿੰਨੇ ਉਹਨਾਂ ਦੇ ਸਪੋਰਟਰ ਸੀ ਫਿਰ ਉਹਨੇ USA ਦੇ ਜਿਹੜੇ ਨਾਰੇ ਲਾਏ ਹੈਗੇ ਆ। ਸੋ ਉਹ ਇਹਦਾ ਮਤਲਬ ਵੀ ਉਹ ਘਬਰਾਏ ਨਹੀਂ ਹੈਗੇ ਗੋਲੀ ਲੱਗਣ ਤੋਂ ਬਾਅਦ। ਬਿਲਕੁਲ ਇੱਕ ਟਾਈਮ ਦੇ ਉੱਤੇ ਉਹ ਥੱਲੇ ਲੰਮੇ ਪੈ ਗਏ ਸੀ, ਜੋ ਕਿ ਡਰਿਲ ਹੁੰਦੀ ਆ। ਕਿਤੇ ਵੀ ਐਕਟਿਵ ਸ਼ੂਟਰ ਹੋਵੇ ਤਾਂ ਉਸੇ ਦੌਰਾਨ ਤੁਹਾਨੂੰ ਥੱਲੇ ਪੈਣ ਦੀ ਜਿਹੜੀ ਉਹ ਡਰਿਲ ਕੀਤੀ ਜਾਂਦੀ ਆ। ਤੇ ਇਦਾਂ ਹੀ ਜਿਹੜਾ ਟਰੰਪ ਹੁਣਾਂ ਨੇ ਕੀਤਾ, 4 ਸਾਲ ਉਹ ਰਾਸ਼ਟਰਪਤੀ ਰਹੇ ਆ। ਬਹੁਤ ਸਾਰੀਆਂ ਇਦਾਂ ਦੀਆਂ ਡਰਿਲਸ ਉਹਨਾਂ ਦੀਆਂ ਹੋਈਆਂ ਹੋਣਗੀਆਂ ਵੀ ਰੱਬ ਨਾ ਕਰੇ ਕਿਤੇ ਇਦਾਂ ਦੀ ਨੌਬਤ ਆਉਂਦੀ ਆ ਤਾਂ ਤੁਸੀਂ ਇਸ ਦੇ ਵਿੱਚ ਕੀ ਕਰਨਾ ਆ। ਸੀਕ੍ਰੇਟ ਸਰਵਿਸ ਵਾਲੇ ਸ਼ੂਟਰ ਡਾਊਨ ਕਹਿਣ ਤੋਂ ਬਾਅਦ ਦੇ ਵਿੱਚ ਫਿਰ ਰਾਸ਼ਟਰਪਤੀ ਟਰੰਪ ਨੂੰ ਦੁਬਾਰਾ ਖੜਿਆ ਕਰਦੇ ਆ। ਸੇਫ ਜਦੋਂ ਹੋ ਜਾਂਦਾ ਆ ਫਿਰ ਉਹਨਾਂ ਨੂੰ ਉੱਥੋਂ ਰੈਲੀ ਚੋਂ ਕੱਢ ਕੇ ਉਹਨਾਂ ਦੇ ਮੋਟਰਕੇਡ 'ਚ ਪਾ ਕੇ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਆ, ਜਿੱਥੋਂ ਸੀਕ੍ਰੇਟ ਸਰਵਿਸ ਦਾ ਇਹ ਬਿਆਨ ਆਉਂਦਾ ਆ ਵੀ ਸਾਬਕਾ ਰਾਸ਼ਟਰਪਤੀ ਟਰੰਪ ਆ ਉਹ ਇਸ ਟਾਈਮ ਬਿਲਕੁਲ ਠੀਕ ਨੇ, ਹੀ ਇਜ਼ ਸੇਫ। ਤੇ ਬਾਕੀਆਂ ਨੇ ਵੀ ਇਸ ਪੂਰੀ ਵਾਇਲੈਂਸ ਦੀ, ਇਸ ਅਸੈਸੀਨੇਸ਼ਨ ਅਟੈਂਪਟ ਦੀ ਜੇ ਕਹਿ ਸਕਦੇ ਆ ਵੀ ਨਿੰਦਾ ਜਿਹੜੀ ਉਹ ਕੀਤੀ ਆ। ਬਾਕੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ TV